ਜੀ ਡਾਕਟਰ ਸਾਹਿਬ, ਸਾਡੇ ਕੋਲ ਈਮੇਲ ਆਈ ਹੈ ਬ੍ਰੈਂਪਟਨ ਟੋਰਾਂਟੋ ਤੋਂ ਵੀਰ ਚਰਨਜੀਤ ਸਿੰਘ ਜੀ ਦੀ, ਜਿਹੜੀ ਅਸੀਂ ਐਵਰੀਡੇ ਪੜ੍ਹ ਰਹੇ ਹਾਂ। ਇਹਨਾਂ ਦੇ 4 ਇਸ਼ੂ ਨੇ ਜੋ ਅਸੀਂ 2 ਪੜ੍ਹ ਚੁੱਕੇ ਹਾਂ। ਪਹਿਲਾ ਸੀ ਉਹਨਾਂ ਦਾ ਮੈਟਰ ਆਫ ਅਰਜੈਂਸੀ, ਸੈਕੰਡ ਸੀ ਬੀ ਪ੍ਰੋਐਕਟਿਵ, ਜੋ ਥਰਡ ਪੜ੍ਹਨ ਜਾ ਰਹੇ ਹਾਂ ਉਹ ਹੈਗਾ ਹੈ ਪਾਕਿਸਤਾਨ ਐਂਡ ਕਸ਼ਮੀਰ। ਮੈਂ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਮੀਡੀਆ ਵਾਚ ਕਰ ਰਿਹਾ ਹਾਂ। ਕੁਝ ਚੀਜ਼ਾਂ ਜੋ ਮੇਰੇ ਸਾਹਮਣੇ ਆਈਆਂ ਉਹ ਇਸ ਪ੍ਰਕਾਰ ਹਨ। ਪਹਿਲਾ, ਸਰਕਾਰ ਅਤੇ ਮਿਲਟਰੀ ਅੱਜ ਤੋਂ ਕੁਝ ਸਮੇਂ ਪਹਿਲਾਂ ਤੱਕ ਕਦੇ ਵੀ ਇੱਕ ਸਫ਼ੇ ਤੇ ਨਹੀਂ ਰਹੀਆਂ। ਦੂਸਰਾ, ਸਰਕਾਰ ਕਸ਼ਮੀਰ ਦੇ ਮੁੱਦੇ ਤੇ ਭਾਰਤ ਅੱਗੇ ਗੋਡੇ ਟੇਕ ਚੁੱਕੀ ਹੈ, ਮਿਲਟਰੀ ਵਿੱਚ ਅਜੇ ਕੁਝ ਦਮ ਬਾਕੀ ਹੈ। ਤੀਸਰਾ, ਸਰਕਾਰ ਅਤੇ ਮਿਲਟਰੀ ਦੋਵੇਂ ਹੀ ਇੱਕ ਸਫ਼ੇ ਤੋਂ ਹੋ ਕੇ ਨੌਨ ਸਟੇਟ ਐਕਟਰਸ ਵਾਇਲੈਂਟ ਦੀ ਖੇਡ ਵਿੱਚੋਂ ਬਾਹਰ ਨਿਕਲਣਾ ਚਾਹੁੰਦੀਆਂ ਹਨ। ਚੌਥਾ, ਕਾਰਗਿਲ ਦੇ ਪਲਾਨ ਵਿੱਚ ਬਹੁਤ ਵੱਡੀਆਂ ਕਮੀਆਂ ਸਨ, ਜਿਹਦੇ ਕਰਕੇ ਪਾਕਿਸਤਾਨ ਨੂੰ ਤੇ ਬਹੁਤ ਨੁਕਸਾਨ ਹੋਇਆ ਹੀ ਹੋਇਆ, ਪਰ ਸਭ ਤੋਂ ਜ਼ਿਆਦਾ ਨੁਕਸਾਨ ਕਸ਼ਮੀਰ ਨੂੰ ਹੋਇਆ। ਪਾਕਿਸਤਾਨ ਤੇ ਖੇਡ ਸ਼ੁਰੂ ਕਰਕੇ ਵਾਪਸ ਚਲਾ ਗਿਆ ਅਤੇ ਉਸ ਤੋਂ ਬਾਅਦ ਉਸਨੇ ਕਸ਼ਮੀਰ ਪ੍ਰਤੀ ਆਪਣੀ ਨੀਤੀ ਵੀ ਬਦਲ ਲਈ, ਪਰ ਕਸ਼ਮੀਰ ਨੂੰ 5 ਤੋਂ 7 ਲੱਖ ਭਾਰਤੀ ਫੌਜ ਦੇ ਹਵਾਲੇ ਕਰਕੇ ਚਲਾ ਗਿਆ, ਜਿਸ ਵਿੱਚ ਕਸ਼ਮੀਰੀਆਂ ਦਾ ਆਪਣਾ ਕੋਈ ਕਸੂਰ ਨਹੀਂ ਸੀ। ਪੰਜਵਾਂ, ਪਾਕਿਸਤਾਨ ਭਾਰਤ ਨਾਲ ਕੋਈ ਵੀ ਐਸਾ ਸਮਝੌਤਾ ਕਰਨ ਨੂੰ ਤਿਆਰ ਹੈ ਜਿਸ ਵਿੱਚ ਪਾਕਿਸਤਾਨ ਨੂੰ ਕੁਝ ਮਿਲੇ ਜਾਂ ਨਾ ਮਿਲੇ, ਪਰ ਦੁਨੀਆ ਸਾਹਮਣੇ ਥੋੜੀ ਇੱਜ਼ਤ ਰਹਿ ਜਾਵੇ। ਪਰ ਇਸ ਵਕਤ ਭਾਰਤ ਪਾਕਿਸਤਾਨ ਨੂੰ ਕਸ਼ਮੀਰ ਜਾਂ ਪਾਣੀ ਦਾ ਤਾਂ ਕੀ ਦੇਣਾ ਸੀ, ਮਸਾਂ ਜਿੰਨੀ ਵੀ ਇੱਜ਼ਤ ਦੇਣ ਨੂੰ ਤਿਆਰ ਨਹੀਂ। ਕਸ਼ਮੀਰੀਆਂ ਦਾ ਪਾਕਿਸਤਾਨ ਤੇ ਨਿਰਭਰ ਹੋਣਾ ਇੱਕ ਬਹੁਤ ਵੱਡੀ ਗਲਤੀ ਸਾਬਤ ਹੋਇਆ। ਨਾ ਕੇਵਲ ਗਲਤੀ ਸਾਬਤ ਹੋਇਆ, ਬਲਕਿ ਉਹਨਾਂ ਨੂੰ ਹੋਰ ਵੀ ਮੁਸੀਬਤ ਵਿੱਚ ਪਾ ਦਿੱਤਾ। ਅੱਜ ਦੀ ਤਾਰੀਖ ਵਿੱਚ ਕਸ਼ਮੀਰ ਦੀ ਆਜ਼ਾਦੀ ਵਿੱਚ ਪਾਕਿਸਤਾਨ ਇੱਕ ਰੋੜਾ ਤੇ ਹੋ ਸਕਦਾ ਹੈ, ਪਰ ਮਦਦਗਾਰ ਨਹੀਂ। ਇਸੇ ਤਰ੍ਹਾਂ ਖਾਲਿਸਤਾਨ ਵਾਸਤੇ ਪਾਕਿਸਤਾਨ ਦੀ ਹੁਕੂਮਤ ਤੋਂ ਕਿਸੇ ਕਿਸਮ ਦੀ ਉਮੀਦ ਨਹੀਂ ਰੱਖਣੀ ਚਾਹੀਦੀ, ਬਲਕਿ ਉਹ ਮਦਦ ਕਰਨੀ ਵੀ ਚਾਹੁਣ ਤਾਂ ਸਾਨੂੰ 100 ਵਾਰ ਸੋਚਣਾ ਚਾਹੀਦਾ ਹੈ। ਕੁਝ ਪੈਰ ਸਾਡੇ ਨਾਲ ਪੁੱਟ ਕੇ ਸਾਨੂੰ ਰਸਤੇ ਵਿੱਚ ਛੱਡ ਦੇਣ ਤਾਂ ਉਹ ਬਹੁਤਾ ਖਤਰਨਾਕ ਹੈ। ਖੁਸ਼ਕਿਸਮਤੀ ਨਾਲ ਅਸੀਂ ਤਾਂ ਕੋਈ ਬਹੁਤੀ ਆਸ ਪਾਕਿਸਤਾਨ ਤੋਂ ਨਹੀਂ ਰੱਖੀ, ਪਰ ਸ਼ਾਇਦ ਕਸ਼ਮੀਰੀ ਅਜੇ ਵੀ ਰੱਖੇ ਹੋਏ ਹਨ। ਜਦੋਂ ਤੱਕ ਕਸ਼ਮੀਰ ਪਾਕਿਸਤਾਨ ਤੋਂ ਉਮੀਦ ਲਾਈ ਬੈਠੇ ਹਨ, ਉਦੋਂ ਤੱਕ ਉਹ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕਸ਼ਮੀਰ ਅਤੇ ਪੰਜਾਬ ਦੋਵਾਂ ਨੂੰ ਹੀ ਇੱਕ ਦੂਜੇ ਦਾ ਸਹਾਈ ਹੋਣਾ ਚਾਹੀਦਾ ਹੈ ਅਤੇ ਬਾਹਰਲੀਆਂ ਤਾਕਤਾਂ ਤੋਂ ਪੂਰੀ ਉਮੀਦ ਨਹੀਂ ਕਰਨੀ ਚਾਹੀਦੀ। ਭਾਰਤ ਨੂੰ ਤੋੜਨਾ ਜ਼ਰੂਰੀ ਹੈ, ਪਰ ਇਸ ਲਈ ਭਾਰਤ ਨੇ ਹੀ ਆਪਣੇ ਦੋਸਤ ਲੱਭਣੇ ਚਾਹੀਦੇ ਹਨ। ਭਾਰਤ ਦੇ ਨਾਮ ਤੇ ਹਿੰਦੂਆਂ ਨੂੰ ਇਕੱਠੇ ਕਰ ਸਕਣ ਦਾ ਵਹਿਮ ਟੁੱਟਣ ਵਾਲਾ ਹੈ। ਜਦੋਂ ਭਾਰਤ ਦੀਆਂ ਅੰਦਰਲੀਆਂ ਤਾਕਤਾਂ ਇਕਜੁੱਟ ਹੋਣਗੀਆਂ ਤਾਂ ਪਾਕਿਸਤਾਨ, ਅਮਰੀਕਾ ਜਾਂ UN ਵਰਗੇ ਅਦਾਰੇ ਸਾਡੇ ਵੱਲ ਮੂੰਹ ਕਰਨਗੇ। ਫੋਕਸ ਬਾਹਰਲੀਆਂ ਤਾਕਤਾਂ ਦੇ ਬਜਾਏ ਅੰਦਰਲੀਆਂ ਤਾਕਤਾਂ ਤੇ ਹੋਣਾ ਚਾਹੀਦਾ ਹੈ। ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਸਾਰੇ ਭਾਰਤ ਵਿੱਚੋਂ ਵੱਖਵਾਦੀ ਤਾਕਤਾਂ ਨੂੰ ਲੱਭਣਾ ਔਖਾ ਨਹੀਂ ਹੋਣਾ ਚਾਹੀਦਾ। ਜੇ ਅਸੀਂ ਸਮਝਦੇ ਹਾਂ ਕਿ ਭਾਰਤ ਦਾ ਟੁੱਟਣਾ ਸਭ ਲਈ ਫਾਇਦੇਮੰਦ ਹੋਵੇਗਾ ਤਾਂ ਇਸ ਦਾ ਦੱਬੀ ਆਵਾਜ਼ ਨਹੀਂ ਸਗੋਂ ਖੁੱਲ੍ਹ ਕੇ ਕਰਨਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਵੀਰ ਚਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬ੍ਰੈਂਪਟਨ ਤੋਂ ਲਿਖਿਆ ਜੀ। ਉਹਨਾਂ ਦੀ ਲੰਬੀ ਈਮੇਲ ਹੈ ਔਰ ਉਹਨਾਂ ਨੇ ਬੜੇ ਰੈਲੇਵੈਂਟ ਨੁਕਤਿਆਂ ਦੇ ਉੱਤੇ ਗੱਲ ਕੀਤੀ ਹੈ, ਇਸ ਲਈ ਮੈਂ ਉਹਨਾਂ ਨੂੰ ਇੱਕ ਸਿੰਗਲ ਗੋ ਦੇ ਵਿੱਚ ਨਹੀਂ ਸੀ ਮੁਕਾਉਣਾ ਚਾਹੁੰਦਾ। ਇਸ ਲਈ ਹਰ ਇਸ਼ੂ ਨੂੰ ਅਸੀਂ ਜਿਹੜਾ ਪੂਰੀ ਜਿਹੜੀ ਹੈ ਫੋਕਸਿੰਗ ਦੇ ਨਾਲ ਗੱਲ ਕਰ ਰਹੇ ਜੀ। ਅੱਜ ਵਾਲਾ ਮੇਨ ਉਹਨਾਂ ਨੇ ਪਾਕਿਸਤਾਨ ਔਰ ਕਸ਼ਮੀਰ ਦੇ ਸੰਬੰਧਾਂ ਦੀ ਗੱਲ, ਉਸ ਦੇ ਵਿੱਚ ਕਾਰਗਿਲ ਦੀ ਗੱਲ, ਜਿਹਨੂੰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਬਹੁਤ ਵੱਡੀ ਗਲਤੀ ਸੀ ਔਰ ਕਸ਼ਮੀਰੀਆਂ ਦਾ ਵੀ ਨੁਕਸਾਨ ਹੋਇਆ, ਔਰ ਫਿਰ ਉਹਨਾਂ ਨੇ ਜਿਹੜਾ ਐਡਵਾਈਸ ਕੀਤਾ ਹੈ ਵੀ ਕਸ਼ਮੀਰੀਆਂ ਨੂੰ ਵੀ ਪਾਕਿਸਤਾਨ ਵੱਲ ਨਹੀਂ ਦੇਖਣਾ ਚਾਹੀਦਾ, ਉਹ ਪੰਜਾਬ ਦੇ ਨਾਲ ਰਲ ਕੇ, ਔਰ ਕਨਕਲੂਜਨ 'ਚ ਇਹਨਾਂ ਨੇ ਕਿਹਾ ਵੀ ਜੇ ਭਾਰਤ ਨੂੰ ਤੋੜਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਵੱਖਵਾਦੀ, ਜਿਨ੍ਹਾਂ ਨੂੰ ਸਰਕਾਰ ਭਾਵੇਂ ਕਹਿੰਦੀ ਹੈ, ਪਰ ਜਿਹੜੀਆਂ ਆਜ਼ਾਦੀ ਪ੍ਰਸਤ ਤਨਜ਼ੀਮਾਂ ਨੇ, ਜੇ ਉਹ ਆਪਸ ਦੇ ਵਿੱਚ ਸਹਿਯੋਗ ਕਰਕੇ ਆਪਣੀ ਆਜ਼ਾਦੀ ਦੀ ਲੜਾਈ ਨੂੰ ਅੱਗੇ ਤੋਰਦੀਆਂ ਨੇ ਤਾਂ ਫਿਰ ਇੰਟਰਨੈਸ਼ਨਲ ਬਾਡੀਜ਼, ਯੂਨਾਈਟਿਡ ਨੇਸ਼ਨਸ ਜਾਂ ਨੈਟੋ ਜਾਂ ਅਮਰੀਕਾ ਜਾਂ ਦੂਸਰੇ ਵੀ ਜਿਹੜੇ ਨੇ ਪੱਛਮੀ ਜਗਤ, ਉਹ ਮਦਦ ਤੇ ਆਏਗਾ। ਕੁਛ ਪਾਰਟ ਨਾਲ ਮੈਂ ਸਹਿਮਤ ਹਾਂ, ਕੁਛ ਦੇ ਨਾਲ ਨਹੀਂ ਜੀ। ਉਹਦੇ ਰੀਜ਼ਨ ਨੇ, ਬੇਸ਼ੱਕ ਕੁਛ ਚੀਜ਼ਾਂ ਔਨ ਦਾ ਸਰਫੇਸ ਠੀਕ ਲੱਗਦੀਆਂ ਹੋਣ। ਮੈਂ ਸਮਝਦਾ ਵੀ ਕਸ਼ਮੀਰ, ਬੇਸ਼ੱਕ ਕਸ਼ਮੀਰ ਦੇ ਵਿੱਚ ਜਿਹੜੀਆਂ 2 ਡਿਫਰੈਂਟ ਜਿਹੜੀਆਂ ਲਹਿਰਾਂ ਨੇ, ਕਰੰਟਸ ਰਹੇ ਨੇ, ਇੱਕ ਤਾਂ ਉਹ ਨੇ ਜਿਹੜੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ, ਆਲਰੇਡੀ ਪਾਕਿਸਤਾਨ ਕੋਲ ਇੱਕ ਹਿੱਸਾ ਕਸ਼ਮੀਰ ਦਾ ਹੈ। ਇੱਕ ਉਹ ਨੇ JKL ਵਰਗੀਆਂ ਤਨਜ਼ੀਮਾਂ ਜਿਹੜੀਆਂ ਆਜ਼ਾਦ ਕਸ਼ਮੀਰ ਜਾਂ ਕਸ਼ਮੀਰ ਨੂੰ ਬਿਲਕੁਲ ਇੱਕ ਇੰਡੀਪੈਂਡੈਂਟ ਕੰਟਰੀ
ਦੇ ਤੌਰ ਤੇ ਦੇਖਦੀਆਂ ਨੇ। ਜਿਹੜੀ ਗਰਾਊਂਡ ਰਿਐਲਿਟੀ ਹੈ, ਔਰ ਜਦੋਂ ਇੰਡਸ ਵਾਟਰ ਟ੍ਰੀਟੀ ਹੋਈ, ਜਿਹਨੂੰ ਕਿ ਉਸ ਤੋਂ ਪਹਿਲਾਂ ਭਾਰਤ ਔਰ ਪਾਕਿਸਤਾਨ ਇੱਕ ਵਾਰ ਬਹੁਤ ਕਲੋਜ਼ ਆ ਚੁੱਕੇ ਸੀ ਵਾਰ ਦੇ, 1960 ਦੇ ਵਿੱਚ ਹੋਈ। ਇੰਡਸ ਵਾਟਰ ਟ੍ਰੀਟੀ ਦੇ ਥੱਲੇ ਸਤਲੁਜ, ਬਿਆਸ, ਰਾਵੀ, 3 ਦਰਿਆ ਇਧਰਲੇ ਪੰਜਾਬ ਦੇ ਮੰਨੇ ਗਏ, ਜਿਹੜਾ ਭਾਰਤ ਦੇ ਵਿੱਚ ਸੀ ਓਬਵੀਅਸਲੀ ਜੀ, ਔਰ ਚਨਾਬ, ਜੇਹਲਮ ਔਰ ਇੰਡਸ ਸਿੰਧ ਜਿਹਨੂੰ ਕਹਿੰਦੇ ਨੇ, ਇਹ ਪਾਕਿਸਤਾਨ ਦੇ ਮੰਨੇ ਗਏ। ਹੁਣ ਚਨਾਬ ਔਰ ਜੇਹਲਮ, ਇੰਡਸ, ਇਹਨਾਂ ਦਾ ਓਰੀਜਨ ਹੀ ਕਸ਼ਮੀਰ ਦੇ ਵਿੱਚ ਹੈ। ਸੋ ਉਦੋਂ ਜਦੋਂ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਇਹ ਦਰਿਆ ਚਨਾਬ ਔਰ ਜੇਹਲਮ ਦੇ ਦੋਨੋਂ ਹੀ ਰਾਈਟ, ਅਪਰ ਰਾਈਪੇਰੀਅਨ ਔਰ ਲੋਅਰ ਰਾਈਪੇਰੀਅਨ, ਪਾਕਿਸਤਾਨ ਨੂੰ ਦਿੱਤੇ ਗਏ, ਤੇ ਇਸ ਦੇ ਪਿੱਛੇ ਜਿਹੜੀ ਅੰਡਰਲਾਈਂਗ ਸਪਿਰਿਟ ਸੀ ਉਹ ਇਹੀ ਸੀ ਕਿ ਅਲਟੀਮੇਟਲੀ ਕਸ਼ਮੀਰ ਵੈਲੀ ਪਾਕਿਸਤਾਨ ਦਾ ਹਿੱਸਾ ਬਣੇਗੀ ਔਰ ਚਨਾਬ, ਜੇਹਲਮ ਔਰ ਉਹਨਾਂ ਦਾ ਓਰੀਜਨ ਜਿਹੜਾ ਉਹ ਕਸ਼ਮੀਰ ਵੈਲੀ 'ਚ। ਇਸ ਲਈ ਇਹ ਐਕਸਕਲੂਸਿਵਲੀ ਇਧਰਲੇ ਇੰਡੀਆ ਦੇ ਨਾਲ ਰਾਵੀ ਜਿਹੜਾ ਬੇਸ਼ੱਕ ਜੰਮੂ ਕਸ਼ਮੀਰ ਦਾ ਹਿੱਸਾ, ਮਾਧੋਪੁਰ ਦੇ ਨੇੜੇ ਰਾਵੀ ਟੱਚ ਕਰਦੀ ਹੈ, ਪਰ ਇਹ ਮੰਨ ਲਿਆ ਗਿਆ ਸੀ ਵੀ ਇਹ ਹਿੱਸਾ ਪਾਕਿਸਤਾਨ ਦਾ ਹਿੱਸਾ ਨਹੀਂ ਹੋਏਗਾ। ਇਸ ਲਈ ਰਾਵੀ ਦੇ ਐਕਸਕਲੂਸਿਵ ਰਾਈਟ, ਹਾਲਾਂ ਰਾਵੀ ਲਾਹੌਰ 'ਚ ਜਾਂਦੀ ਹੈ ਔਰ ਸਤਲੁਜ ਜਿਹੜਾ ਹੈ ਉਹ ਫਿਰੋਜ਼ਪੁਰ ਤੋਂ ਫਿਰ ਪਾਕਿਸਤਾਨ 'ਚ ਜਾਂਦਾ ਹੈ, ਲੇਕਿਨ ਇਹ ਉਹਦੀ ਲਾਈਨ ਸੀ। ਸੋ ਪਾਕਿਸਤਾਨ ਦੇ ਲਈ ਕਸ਼ਮੀਰ ਸਿਰਫ ਇਸ ਲਈ ਅਹਿਮ ਨਹੀਂ ਹੈ ਕਿ ਵੀ ਕਸ਼ਮੀਰ ਦੀ ਟੈਰੀਟਰੀ ਹੈ, ਇੰਨੇ 1000 ਸਕੁਅਰ ਮਾਈਲ ਜਾਂ 14 ਮਿਲੀਅਨ ਜਾਂ 15 ਮਿਲੀਅਨ ਲੋਕ ਨੇ ਜਿਹੜੇ ਮੁਸਲਮਾਨ ਨੇ, ਉਹਨਾਂ ਨੇ ਲੈਣੇ, ਪਰ ਪਾਕਿਸਤਾਨ ਦੀ ਲਾਈਫ ਲਾਈਨ ਪਾਣੀ ਜਿਹੜਾ ਹੈ ਉਹ ਕਸ਼ਮੀਰ ਚੋਂ ਆਉਂਦਾ ਹੈ। ਤੇ ਜੇ ਕਸ਼ਮੀਰ ਇੰਡੀਪੈਂਡੈਂਟ ਕੰਟਰੀ ਦੇ ਤੌਰ ਤੇ ਆਂਦਾ ਹੈ, ਇਹ ਤਾਂ ਫਿਰ ਉਹਨਾਂ ਦੀ ਇੱਕ ਪਾਸਿਓਂ ਇੰਡੀਆ ਨਾਲੋਂ ਹਟ ਕੇ ਪਾਕਿਸਤਾਨ ਦੇ ਨਾਲ ਲੜਾਈ ਸ਼ੁਰੂ ਹੋਣ ਵਾਲੀ ਗੱਲ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਵਿਹਾਰਕ ਤੌਰ ਤੇ ਬੇਸ਼ੱਕ ਸਾਡੀ ਵੀ ਇਹ ਲਾਈਨ ਹਮੇਸ਼ਾ ਰਹੀ ਹੈ ਕਿ ਕਸ਼ਮੀਰੀਆਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਪਾਕਿਸਤਾਨ ਨਾਲ ਰਹਿਣਾ ਹੈ, ਇੰਡੀਆ ਨਾਲ ਰਹਿਣਾ ਹੈ ਜਾਂ ਆਜ਼ਾਦ ਹੋਣਾ ਹੈ, ਇੰਡੀਪੈਂਡੈਂਟ, ਵੀ ਉਹਨਾਂ ਦਾ ਆਪਣਾ ਹੱਕ ਹੈ ਕਿ ਉਹਨਾਂ ਨੇ ਕੀ ਕਰਨਾ ਹੈ। ਪਰ ਜਿਹੜੀ ਗੱਲ ਮੈਨੂੰ ਇਨ ਪ੍ਰੈਕਟੀਕਲ ਇਹ ਨਜ਼ਰ ਆਉਂਦੀ ਹੈ ਵੀ ਇਨ ਦਾ ਐਂਡ ਆਫ ਦਾ ਡੇ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਥਰਡ ਪਾਵਰ ਜਿਹੜੀ ਹੈ ਉੱਥੇ ਇੰਟਰਵੀਨ ਕਰਕੇ ਸਮਝੌਤਾ ਕਰਵਾਉਣਾ ਚਾਹੇਗੀ ਤੇ ਉਹ ਇੰਡਸ ਜਿਹੜੀ ਉਹਨਾਂ ਦੀ ਟ੍ਰੀਟੀ ਹੈ, ਇੰਡਸ ਰਿਵਰ ਟ੍ਰੀਟੀ ਜਾਂ ਪਾਣੀ ਟ੍ਰੀਟੀ, ਉਸ ਦੇ ਆਧਾਰ ਤੇ ਹੋਏਗਾ ਔਰ ਉਸ ਆਧਾਰ ਦੇ ਥੱਲੇ ਹੀ ਚਨਾਬ ਔਰ ਜੇਹਲਮ ਜਿਹੜੇ ਨੇ ਉਹ ਪਾਕਿਸਤਾਨ ਨੂੰ ਐਕਸਕਲੂਸਿਵਲੀ ਦਿੱਤੇ ਗਏ ਸੀ। ਇਸੇ ਤਰ੍ਹਾਂ ਜਿਹੜਾ ਮੇਰਾ ਡਿਸਐਗਰੀਮੈਂਟ ਹੈ ਕਾਰਗਿਲ ਦੇ ਮੁੱਦੇ ਤੇ ਵੀ ਹੈ। ਮੈਂ ਸਮਝਦਾ ਵੀ ਕਾਰਗਿਲ ਮਿਸ਼ਨ ਪਾਕਿਸਤਾਨ ਦੇ ਨਾਲ, ਪਾਕਿਸਤਾਨ ਦਾ ਕੋਈ ਫੇਲਡ ਮਿਸ਼ਨ ਨਹੀਂ ਸੀ ਔਰ ਨਾ ਹੀ ਕਾਰਗਿਲ ਕਰਕੇ 5 ਤੋਂ 7 ਲੱਖ ਫੌਜ ਭਾਰਤ 'ਚ ਗਈ। 5 ਤੋਂ 7 ਲੱਖ ਫੌਜ ਤਾਂ ਅਸੀਂ ਪਿਛਲੇ 20 ਸਾਲਾਂ ਤੋਂ ਪੜ੍ਹ ਰਹੇ, ਜਦੋਂ ਤੋਂ 1999 ਦੇ ਵਿੱਚ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, 5 ਲੱਖ ਤੋਂ ਜ਼ਿਆਦਾ ਫੌਜ ਕਸ਼ਮੀਰ ਦੇ ਵਿੱਚ ਤਾਇਨਾਤ ਹੈ। ਰਾਦਰ ਕਾਰਗਿਲ ਨੇ ਪਾਕਿਸਤਾਨ ਦਾ ਜਿਹੜਾ ਇਹ ਪਾਰਟ ਪ੍ਰੂਵ ਕੀਤਾ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ 65 ਦੇ ਵਿੱਚ ਇਧਰ ਲੜਾਈ ਸ਼ੁਰੂ ਹੋਈ, ਭਾਰਤ ਨੇ ਵੈਸਟਰਨ ਫਰੰਟ ਖੋਲ ਦਿੱਤਾ, ਇਹ ਦੂਜੇ ਪਾਸਿਓਂ ਪੰਜਾਬ ਵੱਲੋਂ ਅੱਗੇ ਚਲੇ ਗਏ ਕਿਉਂਕਿ ਲੜਾਈ ਭਾਵੇਂ ਛੰਭ ਜੋੜੀਆਂ ਕਸ਼ਮੀਰ 'ਚ ਸੀ। 71 ਦੇ ਵਿੱਚ ਵੀ ਇਹੀ ਰਿਪੀਟ ਹੋਇਆ, ਉਧਰ ਬੰਗਲਾਦੇਸ਼ ਇਧਰ ਖੋਲ ਦਿੱਤਾ। ਹੁਣ ਕਾਰਗਿਲ ਦੇ ਵਿੱਚ ਕਿੰਨੇ ਹਫ਼ਤੇ ਭਾਰਤ ਜਿਹੜਾ ਹੈ ਉਹਨੇ ਬਹੁਤ ਕੈਜੂਅਲਟੀਜ਼ ਲਈਆਂ, ਬਹੁਤ ਸ਼ੋਲਜਰ ਮਰੇ ਨੇ ਭਾਰਤ ਦੇ, ਲੇਕਿਨ ਇਹਨਾਂ ਨੇ ਵੈਸਟਰਨ ਫਰੰਟ ਨਹੀਂ ਖੋਲਿਆ, ਪੰਜਾਬ ਵੱਲੋਂ ਅਟੈਕ ਨਹੀਂ ਕੀਤਾ ਜਿਵੇਂ 65 ਔਰ 71 ਚ ਕਰਦੇ ਸੀ, ਕਿਉਂਕਿ 98 ਦੇ ਵਿੱਚ ਜਿਹੜਾ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਬਣ ਚੁੱਕਾ ਸੀ। ਸੋ ਇਹ ਪਾਕਿਸਤਾਨ ਦਾ ਨਿਊਕਲੀਅਰ ਡੈਟਰੈਂਟ ਟੈਸਟ ਵੀ ਹੋਇਆ ਹੈ ਕਿ ਇਹਦੇ ਬਾਵਜੂਦ ਕਿ ਜੋ ਮਰਜ਼ੀ ਪਾਰਟ ਹੋਏ, ਔਰ ਇਹੀ ਗੱਲ ਮੁੰਬਈ ਦਹਿਸ਼ਤਗਰਦ ਹਮਲਿਆਂ ਵੇਲੇ ਵੀ ਹੋਈ, ਦੂਜੇ ਵੇਲੇ ਵੀ ਹੋਈ, ਕਿ ਹੁਣ ਭਾਰਤ ਨੂੰ ਇਹ ਪਤਾ ਹੈ ਕਿ ਪਾਕਿਸਤਾਨ ਦੇ ਨਾਲ ਤੁਸੀਂ ਆਲ ਆਊਟ ਵਾਰ ਨਹੀਂ ਕਰ ਸਕਦੇ ਕਿਉਂਕਿ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ। ਕੋਈ ਵੀ ਲੜਾਈ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਏਗੀ ਔਰ ਅਲਟੀਮੇਟਲੀ ਉਹ ਨਿਊਕਲੀਅਰ ਵਾਰ ਹੋਏਗੀ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਕਸ਼ਮੀਰੀਆਂ ਦਾ ਵੀ ਉਹਦੇ ਨਾਲ ਕੋਈ ਇਹ ਨਹੀਂ ਹੋਇਆ ਵੀ ਉਸ ਤੋਂ ਪਹਿਲਾਂ ਕੋਈ ਅਮਰੀਕਾ ਜਾਂ ਪੱਛਮੀ ਤਾਕਤਾਂ ਉੱਥੇ ਇੰਟਰਵੀਨ ਕਰਨਾ ਚਾਹੁੰਦੀਆਂ ਸੀ, ਜਿਹੜਾ ਨਹੀਂ ਹੋਇਆ। ਰਾਦਰ ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ ਪਾਕਿਸਤਾਨ ਨੇ ਇਹ ਗੱਲ ਕਿ ਭਾਈ ਸਾਡਾ ਨਿਊਕਲੀਅਰ ਡੈਟਰੈਂਟ ਕੰਮ ਕਰਦਾ ਹੈ, ਇੰਡੀਆ ਡੇਅਰ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ। ਪਰ ਇਸ ਦੇ ਬਾਵਜੂਦ ਜਿਹੜੀ ਵੀਰ ਚਰਨਜੀਤ ਸਿੰਘ ਜੀ ਦੀ ਇਸ ਆਰਗੂਮੈਂਟ ਦੇ ਵੀ ਸਪਿਰਿਟ ਹੈ ਕਿ ਇਨ ਦਾ ਐਂਡ ਆਫ ਦਾ ਡੇ, ਜਿਵੇਂ ਉਹਨਾਂ ਨੇ ਕਿਹਾ ਵੀ ਬਾਹਰਲੀਆਂ ਤਾਕਤਾਂ ਕਿਹਦੀ ਮਦਦ ਤੇ ਆਣਗੀਆਂ ਜਾਂ ਕਿਉਂ ਆਣ, ਇਹ ਸਵਾਲ ਅਸੀਂ ਵੀ ਕਹਿੰਦੇ ਹਾਂ, ਜਾਂ ਈਵਨ ਜਦੋਂ ਅਸੀਂ ਕਹਿੰਦੇ ਹਾਂ ਜੀ ਪਾਕਿਸਤਾਨ ਸਾਡੀ ਮਦਦ ਤੇ ਜਿਵੇਂ ਉਹਨਾਂ ਨੇ ਕਿਹਾ ਜੇ ਤੁਰ ਵੀ ਪਿਆ ਹੈ ਤੇ ਅੱਧ ਤੱਕ ਜਾ ਕੇ ਸਾਡਾ ਸਾਥ। ਤੁਸੀਂ ਦੇਖੋ ਦੁਨੀਆ 'ਚ ਕੋਈ ਵੀ ਕਿਸੇ ਦੇ ਨਾਲ, ਔਰ ਇਹ ਗੱਲ ਸ਼ਾਇਦ ਇੰਗਲੈਂਡ ਦੇ ਇੱਕ ਲਾਰਡ ਦੀ ਕਹੀ ਹੋਈ ਹੈ ਕਿ there are no permanent friends or foes, only permanent are interests,
ਕਿ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕਾ ਤਾਂ ਸਿਰਫ ਹਿੱਤ ਹੁੰਦੇ ਨੇ। ਜੀ ਜੀ। ਸੋ ਪਾਕਿਸਤਾਨ ਸਾਡੀ ਮਦਦ ਕਿਉਂ ਕਰੇ, ਅਮਰੀਕਾ ਸਾਡੀ ਮਦਦ ਕਿਉਂ ਕਰੇ, ਚੀਨ ਸਾਡੀ ਮਦਦ ਕਿਉਂ ਕਰੇ? ਕਸ਼ਮੀਰ ਦਾ ਮੁੱਦਾ ਤਾਂ ਉਹਨਾਂ ਦੇ ਲਈ ਵਾਟਰ ਇਸ਼ੂ ਹੈ, ਟੈਰੀਟਰੀ ਇਸ਼ੂ ਇੰਨਾ ਨਹੀਂ ਹੈ ਜਿਵੇਂ ਲੱਗਦਾ ਹੈ। ਉਹਨਾਂ ਦੀ ਬੇਸਿਕ ਲਾਈਫ ਲਾਈਨ ਹੈ। ਜੇ ਹੁਣ ਇੰਡੀਆ ਨੇ ਉੱਥੇ ਵੂਲਰ ਡੈਮ ਬਣਾ ਦਿੱਤਾ ਜਾਂ ਕੋਈ ਹੋਰ ਜਿਹੜਾ ਇਸ ਕਿਸਮ ਦਾ ਉਹ ਸ਼ਰਾਰਤ ਕਰਦੇ ਨੇ, ਉਹ ਇੱਕਦਮ ਇੰਟਰਨੈਸ਼ਨਲ ਟ੍ਰਿਬਿਊਨਲ ਕੋਲ ਪਹੁੰਚ ਜਾਂਦੇ ਨੇ, ਕਿਉਂਕਿ ਉਹਨਾਂ ਦੀ ਲਾਈਫ ਲਾਈਨ ਹੈ। ਅਸੀਂ ਖਾਲਿਸਤਾਨ ਦੇ ਲਈ ਪਾਕਿਸਤਾਨ ਦੇ ਉਦੋਂ ਹੀ ਮੈਂ ਸਮਝਦਾ ਵੀ ਹੱਕਦਾਰ ਹੋਵਾਂਗੇ ਜਾਂ ਉਹਨਾਂ ਨੂੰ ਲੱਗੇਗਾ ਕਿ ਭਾਈ ਸਾਨੂੰ ਕਰਨਾ ਚਾਹੀਦਾ, ਜਦੋਂ ਅਸੀਂ ਵਾਇਬਲੀ ਆਪਣੀ ਇੰਨੀ ਸਟਰੈਂਥ ਆਪਣੀ ਧਰਤੀ ਤੇ ਡਿਵੈਲਪ ਕਰ ਲੈਂਦੇ, ਜਿਹਦੇ ਚ ਅਮਰੀਕਾ ਨੂੰ, ਪੱਛਮੀ ਤਾਕਤਾਂ ਨੂੰ ਵੀ ਲੱਗੇ ਕਿ ਭਾਈ ਇਹ ਇੰਡੀਆ ਔਰ ਪਾਕਿਸਤਾਨ ਇਹ ਦੋਨੋਂ ਹੀ 1000 ਸਾਲ ਦੀ ਹੋਸਟਿਲਿਟੀ ਹੈ, ਇਹਨਾਂ ਦੀ ਸਾਈਕੋ ਹਿਸਟਰੀ ਹੈ, ਇਹਨਾਂ ਨੇ ਇੱਕ ਦੂਜੇ ਨਾਲ ਭਿੜਨਾ ਹੈ। ਔਰ ਖਾਲਿਸਤਾਨ ਦੋਵਾਂ ਦੇ ਵਿਚਕਾਰ ਇੱਕ ਬਫਰ ਸਟੇਟ ਜਿਹੜੀ ਕਿ ਦੋਨਾਂ ਨਿਊਕਲੀਅਰ ਪਾਵਰਸ ਨੂੰ, ਇਰਰਿਸਪੌਂਸਿਬਲ ਨਿਊਕਲੀਅਰ ਪਾਵਰਸ ਨੂੰ ਸੈਪਰੇਟ ਰੱਖਦੀ ਹੈ, ਉਹ ਜਿਹੜਾ ਇਸ ਹਿੱਤ 'ਚ ਹੈ ਕਿ ਇਸੇ ਨਾਲ ਹੀ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ ਔਰ ਪ੍ਰੋਸਪੈਰਿਟੀ ਜਿਹੜੀ ਹੈ ਉਹ ਕਾਇਮ ਹੋ ਸਕਦੀ ਹੈ। ਜਿੱਦਣ ਅਸੀਂ ਇਹ ਇੰਟਰਸਟ ਜਾਂ ਇਹ ਜਿਹੜਾ ਲੌਜਿਕ ਜਾਂ ਆਰਗੂਮੈਂਟ ਵੇਚਣ 'ਚ ਕਾਮਯਾਬ ਹੋਵਾਂਗੇ, ਜ਼ਾਹਰ ਹੈ ਪਾਕਿਸਤਾਨ ਨੂੰ ਇਹ ਜ਼ਰੂਰ ਲੱਗਦਾ, ਜਿੰਨੀ ਕੋ ਸਾਡੇ ਨਾਲ ਹਮਦਰਦੀ ਰੱਖਦੇ ਨੇ ਸਰਕਾਰੀ ਲੈਵਲ ਤੇ, ਉਹਨਾਂ ਨੂੰ ਇਹ ਲੱਗਦਾ ਵੀ ਸਿੱਖ ਐਸੈਟ ਨੇ, ਜਿਹਨੂੰ ਅਸਾਸਾ ਕਹਿੰਦੇ ਨੇ, ਇੱਕ ਅਸਾਸਾ ਹੈ, ਭਾਵੇਂ ਉਹਨੂੰ ਸਮਝਦੇ ਹੁਣ ਵੀ ਇਹ ਅਸਾਸਾ ਇੰਡੀਆ ਦੇ ਖਿਲਾਫ, ਲੈਟ ਇਟ ਬੀ ਸੋ ਜੀ ਜੀ, ਕਿ ਵੀ ਉਹਨਾਂ ਨੂੰ ਇਹ ਲੱਗੇ। ਔਰ ਜੇ ਅੱਜ ਅਜੇ ਇੰਡੀਆ ਨੇ ਖੁੱਲ ਕੇ ਸਿੱਖਾਂ ਨੂੰ ਉਵੇਂ ਕੁੱਟ ਨਹੀਂ ਚਾੜੀ ਕਿਤੇ ਵੀ, ਤੇ ਉਹਨਾਂ ਨੂੰ ਵੀ ਲੱਗਦਾ ਵੀ ਪਾਕਿਸਤਾਨ ਨਾਲ ਨਾ ਰਲ ਜਾਣ। ਸੋ ਮੈਂ ਸਮਝਦਾ ਹਾਂ ਵੀ ਇਹ ਅਸਾਸਾ ਨਾ ਸਿਰਫ ਸਾਡੇ ਲਈ ਇੰਪੋਰਟੈਂਟ ਹੈ ਆਪਣੀ ਇੰਪੋਰਟੈਂਸ ਰੱਖਣ ਦੇ ਲਈ, ਈਵਨ ਇੰਡੀਆ ਦੇ ਸਿੱਖਾਂ ਦੇ ਵਿੱਚ ਵੀ ਜਿਹੜੀ ਹੈ, ਜੇ ਉਹਨਾਂ ਨੂੰ ਅੱਜ ਵੀ ਇੰਪੋਰਟੈਂਸ ਹੈ, ਤੇ ਬਾਹਰਲੇ ਸਿੱਖਾਂ ਦੀ ਜਾਂ ਪਾਕਿਸਤਾਨ ਦੀ ਹਮਦਰਦੀ ਤੋਂ ਇੰਡੀਆ ਘਬਰਾਉਂਦਾ ਹੈ ਕਿ ਇਹ ਨਾ ਹੋਏ ਵੀ ਅਲਟੀਮੇਟਲੀ ਸਾਰੇ ਜਿਹੜੇ ਨੇ ਪਾਕਿਸਤਾਨ ਦੇ ਨਾਲ ਰਲ ਜਾਣ ਜਾਂ ਉਸ ਗੱਲ ਦੇ ਲਈ ਉਹ ਆ ਜਾਣ। ਔਰ ਦੂਸਰਾ ਮੈਂ ਸਮਝਦਾ ਵੀ ਅੰਦਰੂਨੀ ਸਾਡਾ ਆਪਣਾ ਜਿਹੜਾ ਇੱਕ ਨੈਟਵਰਕ, ਉਹਦੇ 'ਚ ਪੰਜਾਬ ਹੈ, ਕਸ਼ਮੀਰ ਹੈ, ਨਾਗੇ ਨੇ, ਅਸਾਮੀ ਨੇ, ਮਨੀਪੁਰ ਵਾਲੇ ਨੇ, ਔਰ ਈਵਨ ਮੈਂ ਸਮਝਦਾ ਵੀ ਸਾਨੂੰ ਇਸ ਦੇ ਲਈ ਜਿਹੜਾ ਆਂਧਰਾ ਔਰ ਦੂਸਰੀਆਂ ਸਟੇਟਾਂ ਦੇ ਵਿੱਚ ਬੜੀ ਜ਼ੋਰਦਾਰ ਜਿਹੜੀ ਲਾਈਨ ਤੁਰੀ ਹੈ, ਜਿਹਨੂੰ ਭਾਵੇਂ ਸ਼ਬਦ ਨਕਸਲੀ ਜ਼ਿਆਦਾ ਇਸਤੇਮਾਲ ਹੁੰਦਾ ਹੈ, ਪਰ ਮੈਂ ਸਮਝਦਾ ਵੀ ਉਹ ਟ੍ਰਾਈਬਲ ਰੈਵੋਲੂਸ਼ਨ ਹੈ ਅਗੇਂਸਟ ਦਾ ਇੰਡੀਅਨ ਸਟੇਟ, ਉਹਨਾਂ ਦੇ ਨਾਲ ਵੀ ਸਾਨੂੰ ਕੋਆਰਡੀਨੇਟ ਕਰਨਾ ਪਏਗਾ। ਔਰ ਅਲਟੀਮੇਟਲੀ ਇੰਡੀਆ ਦਾ ਡਿਮਾਈਸ ਚ ਐਂਡ ਇਹ ਇਨਰ ਪਾਰਟ ਔਰ ਫਿਰ ਬਾਹਰਲਿਆਂ ਦਾ ਉਹਦੇ ਚ ਡਿਵੈਲਪ ਹੋਇਆ ਇੰਟਰਸਟ, ਖਾਸ ਤੌਰ ਤੇ ਖਾਲਿਸਤਾਨ, ਇਹ ਇੱਕ ਰੀਜ਼ਨ ਹੋਏਗਾ। ਔਰ ਅਸੀਂ ਵੀਰ ਚਰਨਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਜੀ ਦਾ ਸ਼ਬਦ ਰਾਗ ਗੌੜੀ ਗਵਾਰੇਰੀ ਅਸ਼ਟਪਦੀ ਕਬੀਰ ਜੀ ਕੀ, ਅਸ਼ਟਪਦੀ ਦਾ ਮਤਲਬ ਹੁੰਦਾ 8 ਪਦੇ, ਉਸ ਸ਼ਬਦ ਨੂੰ ਚੁਣਿਆ। ਸੁਖ ਮੰਗਤ ਦੁਖ ਆਗੈ ਆਵੇ, ਸੋ ਸੁਖ ਹਮੋ ਨ ਮੰਗਿਆ ਭਾਵੇ, ਵਿਖਿਆ ਅਜੋਂ ਸੁਰਤ ਸੁਖ ਆਸਾ, कैसे हुई है राजा राम निवासा रहाओ, इस सुख ते शिव ब्रह्म डराना, सो सुख हमो साच कर जाना, सनकादक नारद मुन शेखा, तिन भी तन में मन नहीं पेखा, इस मन को कोई खोजो भाई, तन छूटे मन कहा समाई, गुर प्रसादी जय दियो नामा, भगत कै प्रेम इन ही है जाना, इस मन को नहीं आवन जाना, जिसका परम गया तिन साच पछाना, इस मन को रूप न रिख्या काई, हुक्मे होया हुक्म बूझ समाई, इस मन का कोई जाने प्यो, ए मन लीन प्यो सुख दियो, जियो एक घर सगल शरीरा, इस मन को रव रहे कबीरा। हुण इन्हां 8 पदियां च इक्को ही थॉट प्रोसैस रन हो रही है कि भाई ਅਸੀਂ ਮਨੁੱਖ ਸੁੱਖ ਮੰਗਦੇ ਹਾਂ ਪਰ ਸਾਨੂੰ ਦੁੱਖ ਮਿਲਦਾ, ਕਿਉਂਕਿ ਅਸੀਂ ਮੰਗਦੇ ਸੁੱਖ ਉਹਨਾਂ ਚੀਜ਼ਾਂ ਚੋਂ ਆ ਜਿਨ੍ਹਾਂ ਨੇ ਵਿਨਸ ਜਾਣੇ। ਜੀ ਜੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਹੁਣ ਇਹ ਥਾਟ ਰਨ ਹੋ ਰਿਹਾ ਕਿ ਵੀ ਜੇ ਅਸੀਂ ਦੁਨਿਆਵੀ ਚੀਜ਼ਾਂ ਹੀ ਮੰਗਾਂਗੇ, ਉਹਦੇ ਚੋਂ ਥੋੜ ਚਿਰਾ ਸੁੱਖ ਨਿਕਲੇਗਾ, ਉਹ ਸਾਨੂੰ ਦੇਖਣ ਨੂੰ ਇੱਕ ਸਟੇਜ ਤੇ ਭਾਵੇਂ ਅੰਮ੍ਰਿਤ ਲੱਗਦਾ, ਪਰ ਅਲਟੀਮੇਟਲੀ ਉਹ ਵਿਖਿਆ
ਔਰ ਜਦੋਂ ਤੱਕ ਸਾਡੇ ਅੰਦਰ ਉਹ ਰਾਜਿਆਂ ਦਾ ਰਾਜਾ ਰਾਮ ਜਿਹੜਾ ਸਭ 'ਚ ਰਵਿਆ ਹੋਇਆ ਨਿਰੰਕਾਰ ਉਹ ਨਹੀਂ ਵਸਦਾ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਦੁਨਿਆਵੀ ਸੁੱਖ ਜਿਨ੍ਹਾਂ ਨੂੰ ਕਹਿੰਦੇ ਹੋ, ਇਸ ਤੋਂ ਹੀ ਤਾਂ ਸ਼ਿਵ ਜੀ, ਬ੍ਰਹਮਾ, ਦੂਜੇ ਜਿਹੜੇ ਨੇ ਉਹ ਡਰ ਕੇ ਦੌੜੇ। ਔਰ ਉਹਨਾਂ ਨੇ ਕਿਹਾ ਵੀ ਮੈਂ ਵੀ ਜਿਹੜਾ ਇਸ ਨੂੰ ਜਦੋਂ ਦੇਖਦਾ ਕਿ ਇਹ ਤਨ ਨਾਲ ਜਿਹੜਾ ਰਿਝਾਣ ਵਾਲੀਆਂ ਚੀਜ਼ਾਂ ਨੇ, ਤਨ ਨੂੰ ਰਿਝਾਣ ਵਾਲੀਆਂ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ, ਕਿ ਤਨ ਤੇ ਨੇ ਤਾਂ ਚਲੇ ਜਾਣਾ ਅਲਟੀਮੇਟਲੀ ਖੋਜੋ ਆਪਣੇ ਮਨ ਨੂੰ ਜਿੱਥੇ ਤੁਹਾਡਾ ਸੁੱਖ ਹੈ। ਜੇ ਗੁਰੂ ਦੀ ਕਿਰਪਾ ਦੇ ਨਾਲ ਜੈਦੇਵ ਨਾਮਨ ਭਗਤ ਨਾਮਦੇਵ ਜੈਦੇਵ ਉਹਨਾਂ ਨੇ ਉਸ ਪ੍ਰਸੰਨਤਾ ਨੂੰ ਹਾਸਲ ਕੀਤਾ। ਭਗਤ ਕੈ ਪ੍ਰੇਮ ਇਨ ਹੀ ਹੈ ਜਾਣਾ, ਇਹਨਾਂ ਨੇ ਜਾਣਿਆ ਕਿ ਪ੍ਰੇਮਾ ਭਗਤੀ ਕੀ ਹੈ, ਪ੍ਰੇਮ ਦੇ ਨਾਲ ਤੁਸੀਂ ਕਿਵੇਂ ਰੱਬ ਨੂੰ ਪਾਉਂਦੇ ਹੋ। ਤੇ ਜਿਸ ਨੇ ਇਸ ਪ੍ਰੇਮ ਦੀ ਗੱਲ ਨੂੰ ਸਮਝ ਲਿਆ ਉਸ ਦਾ ਭਰਮ ਚਲਾ ਗਿਆ, ਉਹ ਹੁਕਮ ਦੇ ਵਿੱਚ ਹੁਕਮੇ ਹੋਇਆ, ਹੁਕਮ ਬੂਝ ਸਮਾਈ, ਉਹ ਹੁਕਮ ਦੇ ਵਿੱਚ ਜੀਣ ਲੱਗ ਗਿਆ। ਔਰ ਜਿਨੇ ਇਸ ਮਨ ਦੇ ਇਸ ਭੇਤ ਨੂੰ ਪਾ ਲਿਆ, ਇਹ ਮਨ ਲੀਨ ਪਏ ਸੁਖ ਦਿਓ, ਇਹ ਮਨ ਨਿਰੰਕਾਰ ਵਿੱਚ ਜੁੜ ਕੇ ਸੁਖ ਰਹਿੰਦਾ। ਜਿਉ ਏਕ ਕਰ ਸਗਲ ਸਰੀਰਾ, ਇਸ ਮਨ ਕੋ ਰਵ ਰਹੇ ਕਬੀਰਾ। ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਇਸ ਸੱਚਾਈ ਨੂੰ ਸਮਝਦੇ ਆ, ਇਸ ਮਨ ਨੂੰ ਨਿਰੰਕਾਰ ਦੇ ਨਾਲ ਜੋੜਨ ਦਾ ਉਪਰਾਲਾ ਕਰਦਾ ਤਾਂ ਕਿ ਮੈਨੂੰ ਹਮੇਸ਼ਾ ਸਦੀਵ ਸੁਖ ਦੀ ਪ੍ਰਾਪਤੀ ਹੋਏ, ਜਿਸ ਨੂੰ ਪਰਮ ਆਨੰਦ ਕਹਿੰਦੇ ਨੇ, ਕਈ ਸਤ ਚਿਤ ਆਨੰਦ ਵੀ ਕਹਿੰਦੇ ਨੇ। ਸੋ ਇਹ ਅੱਜ ਦਾ ਵਿਚਾਰ। ਇਸ ਨਾਲ ਆਪਣੇ ਵਿਊਅਰਸ ਕਰਾਂਗੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਨ ਆਗਿਆ ਦਿਓ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।